ਹੱਥਾਂ ਵਾਲੇ ਪੰਪ ਨਾਲ 400 ml ਐਕਸਲ ਸਪਰੇਅ ਕੀਤਾ ਗਿਆ ਹੈ। ਐਡਾ ਵੱਡਾ ਗੁੱਲੀ ਡੰਡਾ ਕਦੇ ਨਹੀਂ ਮਰਦਾ ਹੁੰਦਾ ਜੇਕਰ ਅਸੀਂ ਪੈਟਰੋਲ ਵਾਲੇ ਪੰਪ ਨਾਲ ਸਪਰੇਅ ਕਰਦੇ ਹਾਂ। ਇਹਨਾਂ ਗੱਲਾਂ ਕਰਕੇ ਹੀ ਹੱਥਾਂ ਵਾਲੇ ਪੰਪ ਨੂੰ ਜਾਂ ਕੱਟ ਵਾਲੀ ਨੋਜ਼ਲ ਨੂੰ ਤਰਜੀਹ ਦਿੱਤੀ ਜਾਂਦੀ ਹੈ, ਤਾਂ ਜੋ ਸਾਡੀ ਜੋ ਦਵਾਈ ਪਾਈ ਜਾ ਰਹੀ ਹੈ ਉਹਦਾ ਸਾਨੂੰ ਪੂਰਾ ਰਿਜ਼ਲਟ ਮਿਲੇ। ਤੁਸੀਂ ਬੜੀ ਚੰਗੀ ਤਰ੍ਹਾਂ ਦੇਖ ਸਕਦੇ ਹੋ, ਗੁੱਲੀ ਡੰਡੇ ਦੀਆਂ ਤਾਂ ਫੱਕੀਆਂ ਡਾ ਦਿੱਤੀਆਂ ਨੇ ਅਤੇ ਲਵੇ ਕਣਕ ਇੱਕਦਮ ਸਹੀ ਖੜੀ ਹੈ। ਜਦੋਂ ਅਸੀਂ ਵੱਡੇ ਪੰਪ ਨਾਲ ਸਪਰੇਅ ਕਰਦੇ ਹਾਂ ਉਹ ਸਪਰੇਅ ਕਣਕ 'ਤੇ ਪੈ ਜਾਂਦਾ ਹੈ, ਗੁੱਲੀ ਡੰਡਾ ਓਹਲੇ ਹੋ ਕੇ ਬਚਿਆ ਰਹਿ ਜਾਂਦਾ ਹੈ। ਧੰਨਵਾਦ।